that starting this year, 26th December shall be marked as Veer Bal Divas. This is a fitting tribute to the courage of the Sahibzadas and their quest for justice. ਅਜੇ ਇਹ ਐਲਾਨਿਆ ਹੀ ਹੈ ਤੇ ਅੱਜ ਉਹ ਵੀਡੀਓ ਸਾਹਮਣੇ ਆ ਗਈਆਂ। ਉਹ ਜਿਹੜਾ ਇੱਕ ਜੇਲ੍ਹ 'ਚ ਬੈਠਾ ਹੈ ਰੇਪਿਸਟ ਆਸਾਰਾਮ, ਉਹਨੇ ਕੁਛ ਇਸ ਕਿਸਮ ਦੀਆਂ ਵੀਡੀਓ ਮੂਵੀਜ਼ ਬਣਵਾਈਆਂ ਸੀ ਜਿਹਦੇ 'ਚ ਸਾਹਿਬਜ਼ਾਦਿਆਂ ਦੀ ਐਕਟਿੰਗ ਕੀਤੀ ਹੋਈ ਹੈ। ਤੇ ਇਹ ਮੰਗ ਕਦੇ ਸਿੱਖਾਂ ਨੇ ਨਹੀਂ ਕੀਤੀ ਹੈ ਕਿ ਜੀ ਭਾਰਤ ਦੀ ਹਕੂਮਤ ਜਿਹੜੀ ਹੈ ਉਹ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਜਿਹੜਾ ਉਹ ਬਾਲ ਦਿਵਸ ਵਜੋਂ ਮਨਾਏ। RSS ਦੀਆਂ ਜਥੇਬੰਦੀਆਂ, ਵਿਸ਼ਵ ਹਿੰਦੂ ਜਥੇਬੰਦੀ ਪਰਿਸ਼ਦ ਸਮੇਤ ਮੰਗ ਕਰਦੀਆਂ ਰਹੀਆਂ ਕਿ ਜੀ ਇਸ ਨੂੰ ਬਾਲ ਦਿਵਸ ਐਲਾਨਿਆ ਜਾਏ। ਅੱਜ ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਇਹ ਸਾਹਿਬਜ਼ਾਦਿਆਂ ਦਾ ਵੀ ਹਿੰਦੂਕਰਨ ਕਰਨ ਦੀ ਲਾਈਨ ਫੜ ਲਈ ਹੈ, ਇਸ ਗੱਲ ਤੋਂ ਸਾਨੂੰ ਧਿਆਨ ਰੱਖਣ ਦੀ ਲੋੜ ਹੈ। ਇਹਨਾਂ ਦੇ ਕੋਲ ਆਪਣਾ ਤਾਂ 1000 ਸਾਲ ਦੀ ਗੁਲਾਮੀ ਤੇ ਜੁੱਤੀਆਂ ਖਾਣ ਤੋਂ ਬਿਨਾਂ ਕੋਈ ਇਤਿਹਾਸ ਨਹੀਂ ਹੈ। ਉਹ ਤੁਹਾਡੇ ਇਤਿਹਾਸ ਦੇ ਨਾਇਕਾਂ ਨੂੰ ਤੁਹਾਡੇ ਤੋਂ ਖੋਹ ਕੇ ਹਿੰਦੂਤਵਾ ਦੇ ਖਾਤੇ 'ਚ ਪਾ ਰਹੇ ਨੇ। ਰਾਸ਼ਟਰ ਭਗਤੀ ਦੇ ਨਾਂ ਥੱਲੇ ਇਸ ਸਾਰੇ ਨੂੰ ਪ੍ਰਚਾਰਿਆ ਜਾਏਗਾ। ਇਹਨੂੰ ਐਂਟਾਈ ਮੁਸਲਿਮ ਜਿਹੜੀ ਹੈ ਉਹ ਟਵਿਸਟ ਦਿੱਤੀ ਜਾਏਗੀ ਥਾਂ ਥਾਈਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ। ਆਦਾਬ ਬਰਜ਼ ਮਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV ਰਿਪੋਰਟ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 10 ਜਨਵਰੀ 2022 28 ਪੋ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸ਼ੀਨ ਕੇਬਲ, ਬੈਲ ਫੈਬ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਅਸ਼ਾਵਾ, Facebook TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਅੱਜ ਮੰਡੇ ਦਾ ਦਿਨ ਹੈ। ਸੋ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵੀਕਐਂਡ ਦੇ ਹਵਾਲੇ ਨਾਲ ਤੇ ਜਿਹੜੇ ਕਰੰਟ ਇਸ਼ੂ ਨੇ ਉਸ ਦੇ ਵਿੱਚ ਉਸ ਦੇ ਹਵਾਲੇ ਨਾਲ ਅੱਜ ਆਪਾਂ ਗੱਲਬਾਤ ਕਰਾਂਗੇ। ਸੋ ਵਿਊਅਰਸ, ਪਹਿਲਾਂ ਤਾਂ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਤੋਂ ਵੀਰ ਕਰਮਜੀਤ ਸਿੰਘ ਨਿਊਰਾ ਵੱਲੋਂ। ਸੋ ਆਪ ਗੁਰਦੁਆਰਾ ਸਾਹਿਬ ਸਿੱਖ ਸੈਂਟਰ ਆਫ ਨਿਊਯਾਰਕ ਫਲਸ਼ਿੰਗ ਵਿੱਚ ਪਿਛਲੇ ਲੰਬੇ ਸਮੇਂ ਤੋਂ ਇਨਵੋਲਵਡ ਹਨ, ਪੰਥਕ ਕਾਰਜਾਂ ਵਿੱਚ ਸਰਗਰਮ ਰਹਿੰਦੇ ਹਨ ਅਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨਾਲ ਲਾਮਬੰਦੀ ਲਈ ਚੰਗਾ ਉਪਰਾਲਾ ਕਰ ਰਹੇ ਹਨ। ਸੋ ਇਹਨਾਂ TV 84 ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਹੈ ਤੇ ਇਸ ਮੀਡੀਆ ਅਦਾਰੇ ਨੂੰ ਅੱਗੇ ਵਧਾਉਣ ਲਈ ਸੰਗਤ ਨੂੰ ਬੇਨਤੀ ਕੀਤੀ ਹੈ ਕਿ ਆਪਣਾ ਦਸਵੰਧ ਜ਼ਰੂਰ ਕੱਢੋ ਅਤੇ TV 84 ਦੀ ਜਿਹੜੇ ਹੱਥ ਨੇ ਉਹ ਮਜ਼ਬੂਤ ਕਰੋ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਕਰਮ ਜੀਤ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ 'ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਹੁਣ ਅਸੀਂ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ ਕਿ RSS ਵੱਲੋਂ ਸਿੱਖਾਂ ਨਾਲ 2 ਮਈ ਸੱਪ ਵਾਲੀ ਜਿਹੜੀ ਨੀਤੀ ਹੈ ਉਹ ਅਪਣਾਈ ਜਾ ਰਹੀ ਹੈ। ਜਿਹੜੇ ਬੰਦੀ ਸਿੰਘ ਨੇ ਭਾਰਤ ਦੀਆਂ ਜੇਲ੍ਹਾਂ ਦੇ ਵਿੱਚ, ਉਹਨਾਂ ਦੇ ਵਿੱਚ ਆਲਮੋਸਟ 9 ਐਸੇ ਨੇ ਸਿਆਸੀ ਸਿੱਖ ਕੈਦੀ ਜਿਨ੍ਹਾਂ ਦੀ 20 ਸਾਲ ਤੋਂ ਜ਼ਿਆਦਾ ਉਹਨਾਂ ਨੇ ਕੈਦ ਕੱਟ ਲਈ ਹੋਈ ਹੈ। ਇੱਕ ਤਾਂ 25 ਜਾਂ 30 ਸਾਲ ਉਹਨਾਂ ਦੇ ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ ਵੀ, ਔਰ ਉਹਨਾਂ ਦੀ ਰਿਹਾਈ ਵੀ, ਔਰ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਉਹਨਾਂ ਦੀ ਰਿਹਾਈ ਦੇ ਲਈ ਇੱਕ ਜਿਹੜਾ ਬੰਦੀ ਸਿੰਘ ਰਿਹਾਈ ਮਾਰਚ ਗੁਰਦੁਆਰਾ ਜੋਤੀ ਸਰੂਪ ਫਤਿਹਗੜ੍ਹ ਸਾਹਿਬ ਤੋਂ ਜਿਹੜਾ ਉਹ ਸਵੇਰੇ 10 ਵਜੇ ਸ਼ੁਰੂ ਹੋਣਾ। ਇੱਥੇ ਪਾਸਟ ਮਿਡਨਾਈਟ ਹੋਏਗੀ ਔਰ ਅਸੀਂ ਸਾਡੀ ਉੱਥੇ ਟੀਮ ਵੀ ਉਹਨੂੰ TV 84 ਤੇ ਅਸੀਂ ਲਾਈਵ ਕਵਰ ਕਰਾਂਗੇ। ਔਰ ਇਹ ਮਾਰਚ ਜਿਹੜਾ ਹੈ ਉੱਥੋਂ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ
ਗਵਰਨਰ ਹਾਊਸ ਤੱਕ ਜਾਏਗਾ, ਗਵਰਨਰ ਨੂੰ ਮੈਮੋਰੈਂਡਮ ਦਿੱਤਾ ਜਾਏਗਾ। ਜੀ ਚੰਗੀ ਗੱਲ ਹੈ ਕਿ ਵੀ ਜਿੱਥੇ ਕੁਝ ਪੋਲੀਟੀਕਲ ਐਕਟਿਵਿਸਟ ਤਾਂ ਐਕਟਿਵ ਹੈ ਹੀ ਸਨ, ਕੁਝ ਸਿੰਗਰਸ ਵੀ ਜਿਵੇਂ ਕੰਵਰ ਗਰੇਵਾਲ ਔਰ ਦੂਸਰੇ, ਉਹਨਾਂ ਨੇ ਵੀ ਇਸ ਮਾਰਚ ਨੂੰ ਜਿਹੜਾ ਹੈ ਉਹ ਅਟੈਂਡ ਕਰਨਾ ਸਪੋਰਟ ਕੀਤਾ ਹੈ ਕਿ ਭਾਈ ਜੁਆਇਨ ਕਰੋ। ਸੋ ਇਹ ਇੱਕ ਵੱਡਾ ਕਾਫਲਾ ਹੋਏਗਾ ਜਿਹਦੇ 'ਚ ਕਿ ਦੂਰੋਂ ਦੁਰਾਡਿਓਂ ਜਿਹੜੇ ਨੇ ਉਹ ਸ਼ਮੂਲੀਅਤ ਹੋਏਗੀ। ਸੋ ਅਸੀਂ ਜਿੱਥੇ ਅਰਦਾਸ ਕਰਦੇ ਹਾਂ ਇਹਨਾਂ ਸਾਰਿਆਂ ਦੀ ਰਿਹਾਈ ਦੇ ਲਈ, ਜੀ ਉੱਥੇ ਅਸੀਂ ਸਮਝਦੇ ਹਾਂ ਕਿ ਵੀ ਇਹ ਜਦੋਂ ਬਾਰ-ਬਾਰ ਇਹ ਘਟਨਾਵਾਂ ਸਾਡੇ ਨਾਲ ਵਾਪਰ ਰਹੀਆਂ ਨੇ, 20-20 25-25 ਸਾਲ ਵਾਲੇ ਜੇ ਬਾਹਰ ਆਉਂਦੇ ਨੇ, ਤੇ ਆਲਰੇਡੀ ਜੇ ਦੇਖੀਏ ਤਾਂ ਕੋਈ ਦਿਨ ਐਸਾ ਨਹੀਂ ਗੁਜ਼ਰਦਾ ਹੈ ਜਿਹਦੇ 'ਚ 8-10 ਸਿੰਘਾਂ ਨੂੰ ਝੂਠੇ ਕੇਸਾਂ ਦੇ ਵਿੱਚ ਨਾ ਫੜਿਆ ਜਾਂਦਾ ਹੋਏ ਔਰ ਕੋਈ ਨਾ ਕੋਈ ਖਬਰ ਪਲਾਂਟ ਕੀਤੀ ਹੁੰਦੀ ਹੈ ਕਿ ਫਲਾਂ ਥਾਂ ਤੋਂ ਚੁੱਕੇ ਫਲਾਂ ਥਾਂ ਧਮਾਕਾ ਕਰਨਾ ਸੀ, ਫਲਾਂ ਥਾਂ ਕਰ ਦਿੱਤਾ ਹੈ। ਬਿਲਕੁਲ ਸੋ ਇਹ ਪਰਸੀਕਿਊਸ਼ਨ ਦਾ ਦੌਰ ਹੈ ਔਰ ਇਹ ਠੀਕ ਹੈ। ਅਸੀਂ ਹਮੇਸ਼ਾ ਹੀ ਜਿਹੜਾ ਕੋਈ ਆਬਜੈਕਟਿਵ ਕੰਮ ਹੁੰਦਾ ਹੈ ਉਸ ਦੇ ਲਈ ਆਪਣੀ ਹਮਾਇਤ ਦਿੰਦੇ, ਪਰ ਇਹ ਸਾਰੀਆਂ ਗੁਲਾਮੀ ਦੀਆਂ ਅਲਾਮਤਾਂ ਨੇ ਔਰ ਇਲਾਜ ਜਿਹੜਾ ਹੈ ਉਹ ਆਜ਼ਾਦੀ ਖਾਲਿਸਤਾਨ ਦੀ ਦੇ ਨਾਲ ਹੀ ਜੁੜਿਆ ਹੋਇਆ। ਹੁਣ ਅਸੀਂ ਆਪਣੇ ਟੌਪਿਕ ਵੱਲ ਆਉਂਦੇ ਜੀ ਔਰ ਮੈਨੂੰ ਇਸ ਟੌਪਿਕ ਦੀ ਗੱਲ ਕਰਨ ਤੋਂ ਪਹਿਲਾਂ ਇੱਕ ਕਹਾਣੀ ਜਿਹੜੀ ਹਿਸਟੋਰੀਕਲ ਹੈ ਔਰ ਕਹਾਣੀ ਦਾ ਸੰਬੰਧ ਵੀ ਇਹਨਾਂ ਹਿੰਦੂ ਤਵੀਆਂ ਦੇ ਪਿਤਾਮਾ ਚਾਣਕਿਆ ਦੇ ਨਾਲ ਹੈ, ਕਿਉਂਕਿ ਚਾਣਕਿਆ ਜਿਹਨੇ ਕੂਟਨੀਤੀ ਸ਼ਾਸਤਰ ਲਿਖਿਆ, ਜਦੋਂ ਅਜੇ 15ਵੀਂ ਸਦੀ ਦੇ ਵਿੱਚ ਮੈਕੀਆਵੈਲੀ ਪੈਦਾ ਵੀ ਨਹੀਂ ਸੀ ਹੋਇਆ, ਤੇ ਇਹ ਚਾਣਕਿਆ ਜਿਹਨੇ ਭਾਰਤ 'ਚੋਂ ਕਿਵੇਂ ਜਿਹੜਾ ਇਹ ਵਾਪਸ ਬ੍ਰਾਹਮਣਵਾਦ ਨੂੰ ਜਿਹੜਾ ਹੈ ਉਹ ਲਿਆਂਦਾ ਔਰ ਉਸ ਦੀ ਖਾਸ ਤੌਰ 'ਤੇ ਜਿਹੜੀਆਂ ਉਸ ਦੀਆਂ ਖੇਡਾਂ ਨੇ ਕਿ ਕਿਵੇਂ ਆਪਣੇ ਵੈਰੀ ਨੂੰ ਚਿੱਤ ਕਰਨ ਦੇ ਲਈ ਕੀ ਤੌਰ ਤਰੀਕੇ ਔਰ ਕਿਸ ਹੱਦ ਤੱਕ ਜਾ ਕੇ ਤੁਸੀਂ ਗਿਰ ਜਾਓ ਲੇਕਿਨ ਤੁਹਾਨੂੰ ਇਹ ਹੋਏ ਕਿ ਵੀ ਤੁਸੀਂ ਵੈਰੀ ਦਾ ਨਾਸ਼ ਕਰਨਾ ਹੈ। ਔਰ ਉਹਦੇ ਲਈ ਜਿਵੇਂ ਅਕਸਰ ਅਸੀਂ ਸਾਮ ਦਾਮ ਦੰਡ ਭੇਦ ਉਹਦੇ 4 ਹਥਿਆਰਾਂ ਦਾ ਜ਼ਿਕਰ ਕਰਦੇ, ਪਰ ਇਹ ਜਿਹੜੀ ਘਟਨਾ ਦਾ ਜ਼ਿਕਰ ਮਿਲਦਾ ਹੈ ਇਹ ਚਾਣਕਿਆ ਉਸ ਯੂਨੀਵਰਸਿਟੀ ਦੇ ਵਿੱਚ ਵੀ ਤਕਸ਼ਿਲਾ, ਕਿਉਂਕਿ ਬੁੱਧ ਈਰਾ ਦੀਆਂ 2 ਵੱਡੀਆਂ ਯੂਨੀਵਰਸਿਟੀਜ਼ ਨਾਲੰਦਾ ਔਰ ਤਕਸ਼ਿਲਾ ਸੀ। ਨਾਲੰਦਾ ਬਿਹਾਰ ਦੇ ਵਿੱਚ ਹੈ ਅੱਜ ਔਰ ਤਕਸ਼ਿਲਾ ਰਾਵਲਪਿੰਡੀ ਦੇ ਨੇੜੇ ਤੇੜੇ ਦਾ ਜਿਹੜਾ ਏਰੀਆ ਹੈ ਉਸ ਦੇ ਵਿੱਚ ਸੀ। ਅਜੇ ਵੀ ਉਸ ਦੇ ਕੁਝ ਜਿਹੜੇ ਫਾਸਿਲ ਜਾਂ ਕੁਝ ਜਿਹੜੀਆਂ ਉਹਨਾਂ ਦੀਆਂ ਯਾਦ ਦਹਾਨੀਆਂ ਕਰਵਾਉਂਦੀਆਂ ਚੀਜ਼ਾਂ ਨੇ ਉੱਥੇ ਨੇ ਔਰ ਉੱਥੇ ਇਹ ਪੜ੍ਹਾਉਂਦਾ ਵੀ ਸੀ ਔਰ ਬੜਾ ਸ਼ਰੂੜ ਬ੍ਰਾਹਮਣ। ਔਰ ਜਿਵੇਂ ਤਕਸ਼ਿਲਾ ਦੀ ਸੈਟਿੰਗ ਵੀ ਇਸ ਕਿਸਮ ਦੀ ਹੋਏਗੀ ਜਿਹੋ ਜਿਹੀ ਬਾਅਦ ਦੇ ਵਿੱਚ ਰਵਿੰਦਰਨਾਥ ਟੈਗੋਰ ਨੇ ਜਿਹਨੇ ਸ਼ਾਂਤੀ ਨਿਕੇਤਨ ਬਣਾਇਆ ਵੀ ਖੁੱਲ੍ਹੇ ਦਰਖਤਾਂ ਦੇ ਥੱਲੇ ਅਸਮਾਨ ਦੇ ਥੱਲੇ, ਕੋਈ ਸਕੂਲਿੰਗ ਉਸ ਕਿਸਮ ਦੀ ਨਹੀਂ ਜਿਵੇਂ ਕਿ ਸਕੂਲਾਂ 'ਚ ਸਾਡੇ ਬੱਚੇ ਜਾਂਦੇ ਨੇ, ਖੁੱਲ੍ਹੇ ਦੇ ਵਿੱਚ ਉਸ ਕਿਸਮ ਦਾ ਕਾਨਸੈਪਟ ਸੀ। ਔਰ ਸ਼ਾਮ ਦਾ ਕੁਸਮੁਸਾ ਜਦੋਂ ਸੂਰਜ ਛੁਪ ਰਿਹਾ ਹੁੰਦਾ ਹੈ ਔਰ ਜਿਹੜਾ ਉਹ ਰਾਤ ਆ ਰਹੀ ਹੁੰਦੀ ਹੈ, ਪੂਰਾ ਚਾਨਣ ਨਹੀਂ ਹੁੰਦਾ, ਤੇ ਚਾਣਕਿਆ ਜਿਹੜਾ ਆਪਣੇ ਸਟੂਡੈਂਟਸ ਦੇ ਗਰੁੱਪ ਦੇ ਨਾਲ ਵਾਕ ਕਰ ਰਿਹਾ ਇੱਕ ਪਾਰਟ ਤੋਂ ਦੂਜੇ ਪਾਸੇ ਵੱਲ, ਔਰ ਅਚਾਨਕ ਜਿਹੜਾ ਹੈ ਉਸ ਦੀ ਜਿਹੜੀ ਧੋਤੀ ਹੈ ਇੱਕ ਜ਼ਮੀਨ ਦੇ ਵਿੱਚੋਂ ਖੁੰਘ ਨਿਕਲਿਆ ਹੋਇਆ ਦਰਖਤ ਦਾ ਕਿਸੇ ਦਾ, ਉਸ ਦੇ ਨਾਲ ਉਹ ਫਸਦੀ ਹੈ ਧੋਤੀ, ਤੇ ਉਹ ਜਾ ਕੇ ਮੂੰਹ 'ਤੇ ਹੋ ਕੇ ਡਿੱਗਦਾ ਹੈ ਔਰ ਉਸ 'ਤੇ ਖੂਨ ਵੀ ਵਗਣ ਲੱਗ ਜਾਂਦਾ ਹੈ। ਧੋਤੀ ਵਿੱਚ ਫਸੀ ਹੈ, ਉਹ ਸਟੂਡੈਂਟ ਇੱਕਦਮ ਉਹਨੂੰ ਕੱਢਦੇ ਨੇ ਬਾਹਰ ਔਰ ਦੂਸਰੇ, ਔਰ ਇੱਕਦਮ ਕਿਸੇ ਨੇ ਕਿਹਾ ਵੀ ਲਿਆਓ ਇਹਨੂੰ ਕੱਟੋ ਇਸ ਨੂੰ, ਇਹਨੇ ਤੇ ਚਾਣਕਿਆ ਨੇ ਉਹਨਾਂ ਨੂੰ ਰੋਕ ਦਿੱਤਾ ਤੇ ਉਹਨਾਂ ਨੂੰ ਕਿਹਾ ਵੀ ਨਹੀਂ ਪਾਣੀ ਲਿਆਓ ਔਰ ਉਹਨੇ ਕਿਹਾ ਵੀ ਇਹਨੂੰ ਪਾਣੀ ਪਾਓ ਔਰ ਉਹਨਾਂ 'ਚ ਸਟੂਡੈਂਟਸ ਨੇ ਸਮਝਿਆ ਦੇਖੋ ਸਾਨੂੰ ਕਿੰਨਾ ਦਿਆਲੁਤਾ ਦਾ ਕਾਈਂਡਨੈਸ ਦਾ ਸਬਕ ਦਿੱਤਾ ਹੈ ਸਾਡੇ ਆਚਾਰੀਆ ਨੇ ਕਿ ਵੀ ਜਿਹੜਾ ਤੁਹਾਡੇ ਨਾਲ ਬੁਰਾ ਵੀ ਕਰੇ ਉਹਨੂੰ ਤੁਸੀਂ ਉਹਦੇ ਨਾਲ ਚੰਗਾ ਕਰੋ। ਫਿਰ ਅਗਲਾ ਦਿਨ ਆਇਆ ਚਾਣਕਿਆ ਉੱਥੋਂ ਹੀ ਗੁਜ਼ਰਨ ਤੋਂ ਪਹਿਲਾਂ ਉਹਨੇ ਉਹਨਾਂ ਸਟੂਡੈਂਟਸ ਤੋਂ ਉਹਨਾਂ ਨੂੰ ਉਸ ਖੁੰਘ ਵਾਲੇ ਥਾਂ ਨੂੰ ਪਾਣੀ ਉਹਦੇ 'ਚ ਜ਼ਮੀਨ ਨੂੰ ਦਿੱਤਾ। 3-4 ਦਿਨ ਪਾਣੀ ਦੇਣ ਤੋਂ ਬਾਅਦ ਚਾਣਕਿਆ ਨੇ ਕਿਹਾ ਵੀ ਹੁਣ ਇਹਨੂੰ ਕੱਟ ਦਿਓ ਔਰ ਉਹਨਾਂ ਨੇ ਮਾਰਿਆ, ਸਹਿਜੇ ਹੀ ਉਹ ਨਿਕਲ ਗਈ। ਸੋ ਹੁਣ ਇਹ ਜਿਹੜੀ ਕਹਾਣੀ ਹੈ ਵੀ ਜਦੋਂ ਤੁਸੀਂ ਬ੍ਰਾਹਮਣਵਾਦ ਜਾਂ ਹਿੰਦੂਤਵਾ ਜਾਂ ਇਹਨਾਂ ਦੇ ਤੌਰ ਤਰੀਕੇ ਦੇਖਦੇ ਹੋ ਤੇ ਬਹੁਤ ਵਾਰ ਅਸੀਂ ਜਿਹੜੇ ਜਜ਼ਬਾਤੀ ਕਿਸਮ ਦੇ ਲੋਕ ਹੈ ਜਾਂ ਅਸੀਂ ਜਜ਼ਬਾਤੀ ਕੌਮ ਹੈ, ਅਸੀਂ ਤਾਂ ਜਿਹੜਾ ਇੱਟ ਦਾ ਜਵਾਬ ਪੱਥਰ ਨਾਲ ਦੇਣ 'ਚ ਯਕੀਨ ਰੱਖਦੇ
ਕਿ ਵੀ ਜੇ ਅਜੇ ਇੱਟ ਸਿਰ ਦੇ ਕੋਲੋਂ ਦੀ ਲੰਘ ਹੀ ਰਹੀ ਹੁੰਦੀ ਹੈ ਤਾਂ ਉਹਦੇ ਸਿਰ 'ਚ ਪੱਥਰ ਵਾਪਸੀ ਜਵਾਬ 'ਚ ਮਾਰਿਆ ਹੁੰਦਾ, ਇਸ ਦਾ ਇੰਤਜ਼ਾਰ ਵੀ ਨਹੀਂ ਕਰ ਸਕਦੇ। ਲੇਕਿਨ ਜੇ ਇਹਨਾਂ ਦਾ ਤਰੀਕਾ ਜੇ ਤੁਸੀਂ ਸਮਝਣਾ ਹੋਏ ਕਿ ਵੀ ਇਹ ਕਿਵੇਂ ਵੈਰੀ ਦੇ ਨਾਲ ਡੀਲ ਕਰਦੇ ਨੇ, ਹੁਣ ਚਾਣਕਿਆ ਨੇ ਇਹ ਮੈਸੇਜ ਦਿੱਤਾ ਕਿ ਜਿਹੜਾ ਤੁਹਾਡਾ ਦੁਸ਼ਮਣ ਹੈ ਉਹਦੀ ਜੜ ਪੁੱਟੋ, ਵੀ ਇਕੱਲਾ ਉਸ ਨੂੰ ਮੌਕੇ 'ਤੇ ਸਜ਼ਾ ਦੇਣਾ ਜਾਂ ਉਹਦਾ ਸਿਰ ਕਲਮ ਕਰ ਦੇਣਾ, ਉਹਦੇ ਨਾਲ ਉਹ ਸ਼ਰਾਰਤ ਨਹੀਂ ਮੁੱਕੇਗੀ, ਉਸ ਦੀ ਜੜ ਕੱਢੋ, ਉੱਥੋਂ ਤੱਕ ਜਾਓ ਵੀ ਆ ਕਿੱਥੋਂ ਰਿਹਾ। ਔਰ ਇਸੇ ਨੀਤੀ ਦੇ ਤਹਿਤ ਫਿਰ ਅਸੀਂ ਦੇਖਦੇ ਹਾਂ ਕਿ ਭਾਰਤ 'ਚੋਂ ਬੁੱਧ ਧਰਮ ਦਾ ਸਫਾਇਆ, ਜਿਵੇਂ ਸ਼ੰਕਰਾ ਦੇ ਜ਼ਮਾਨੇ 'ਚ ਜਿਹਨੂੰ ਇਹ ਆਚਾਰੀਆ ਕਹਿੰਦੇ ਨੇ, ਸ਼ੰਕਰਾ ਆਚਾਰੀਆ। ਔਰ ਅੱਜ ਹੀ ਮੈਂ ਮੱਧ ਪ੍ਰਦੇਸ਼ ਦਾ ਦੇਖ ਰਿਹਾ ਸੀ ਕਿ ਵੀ ਜਿੱਥੇ ਇੰਨੀ ਅਨਇੰਪਲੋਇਮੈਂਟ ਹੈ, ਲੋਕ ਭੁੱਖੇ ਮਰ ਰਹੇ ਨੇ, 200 ਕਰੋੜ ਦਾ ਬਜਟ ਸ਼ਿਵਰਾਜ ਸਿੰਘ ਚੌਹਾਨ ਨੇ ਰੱਖਿਆ ਕਿ ਸ਼ੰਕਰਾਚਾਰੀਆ ਦੀ ਪਤਾ ਨਹੀਂ ਕਿੰਨੇ 100 ਫੁੱਟ ਉੱਚੀ ਮੂਰਤੀ ਕਿਹੜੇ ਕੰਪਲੈਕਸ ਦੇ ਵਿੱਚ ਬਣਾਉਣੀ ਹੈ, ਉਹਦਾ ਕੋਈ ਮਿਊਜ਼ੀਅਮ ਵੀ ਬਣਾਉਣਾ ਹੈ। ਹੁਣ ਕਿਉਂਕਿ ਇਹ ਰਿਵਾਈਵਲ ਹੈ, ਜਿਵੇਂ ਲਗਭਗ 1000 ਸਾਲ ਬੁੱਧ ਧਰਮ ਨੇ ਡੋਮੀਨੇਟ ਕੀਤਾ ਹੈ ਉਸ ਖਿੱਤੇ ਦੇ ਉੱਤੇ। ਔਰ ਕਿਉਂਕਿ ਬੁੱਧ ਦਾ ਜਿਹੜਾ ਬੇਸਿਕ ਮੈਸੇਜ ਸੀ ਉਹ ਕੰਪੈਸ਼ਨ ਦਾ ਸੀ, ਰਹਿਮ ਦਾ ਸੀ, ਦਇਆ ਦਾ ਸੀ। ਬ੍ਰਾਹਮਣਵਾਦ ਦਾ ਥੱਲਾ ਜ਼ਰੂਰ ਲੱਗਾ, ਪਰ ਉਹਨਾਂ ਨੇ ਇਹ ਤਾਂ ਨਹੀਂ ਸੀ ਕਿ ਵੀ ਬ੍ਰਾਹਮਣ ਚੁਣ ਕੇ ਮਾਰੇ ਜਾਂ ਉਹਨਾਂ ਨੂੰ ਜਿਹੜਾ ਉਹ ਬਿਲਕੁਲ ਹੀ ਆਊਟ ਆਫ ਪਾਵਰ ਕੀਤਾ। ਜਿਨ੍ਹਾਂ ਦੇ ਵਿੱਚ ਯੋਗਤਾ ਸੀ, ਐਬਿਲਿਟੀ ਸੀ, ਬੁੱਧਿਸਟ ਰਾਜਿਆਂ ਨੇ ਕਨਿਸ਼ਕਾ ਤੋਂ ਲੈ ਕੇ ਅਸ਼ੋਕਾ ਤੱਕ ਔਰ ਬਾਅਦ ਦੇ ਵਿੱਚ ਵੀ ਉਹਨਾਂ ਨੂੰ ਐਕੋਮੋਡੇਟ ਕੀਤਾ। ਲੇਕਿਨ ਬ੍ਰਾਹਮਣਵਾਦ ਨੇ ਕਦੇ ਵੀ, ਕਿਉਂਕਿ ਬੁੱਧ ਨੇ ਤਾਂ ਜਦੋਂ ਆਪਣਾ ਪਹਿਲਾ ਮੈਸੇਜ ਹੀ, ਜਦੋਂ ਉਹਨੂੰ ਗਿਆਨ ਹੁੰਦਾ ਉਸ ਵਟ ਬ੍ਰਿਕਸ਼ ਦੇ ਥੱਲੇ, ਬੈਨੀਅਨ ਟਰੀ ਦੇ ਥੱਲੇ, ਤੇ ਉਹਨੇ ਆਪਣਾ ਪਹਿਲਾ ਮੈਸੇਜ ਬਨਾਰਸ ਤੋਂ ਕੁਛ ਮੀਲ ਬਾਹਰ ਸਾਰਨਾਥ ਖਲੋ ਕੇ ਦਿੱਤਾ ਸੀ, ਜਿਹਦੇ 'ਚ ਉਹਦੀ ਪਹਿਲੀ ਸੀ ਕਿ ਮੈਂ ਬ੍ਰਾਹਮਣ ਕੋ ਨਹੀਂ ਮਾਨਤਾ। ਔਰ ਉਹਨੇ ਬੁੱਤ ਪ੍ਰਸਤੀ, ਬ੍ਰਾਹਮਣ, ਰਿਚੁਅਲਿਜ਼ਮ, ਇਹ ਸਾਰਾ ਇਹਨੂੰ ਸਾਰੇ ਨੂੰ ਨਗੇਟ ਕੀਤਾ ਸੀ। ਔਰ ਇਹੀ ਰੀਜ਼ਨ ਸੀ ਕਿ ਬ੍ਰਾਹਮਣ ਨੇ ਕਦੇ ਬੁੱਧ ਨੂੰ ਮੁਆਫ ਨਹੀਂ ਕੀਤਾ। ਔਰ ਅੱਜ ਵੀ ਹੁਣ ਜਦੋਂ ਇਹਨਾਂ ਦੀ ਰਿਵਾਈਵਲ ਹੈ ਤਾਂ ਤੁਸੀਂ ਦੇਖੋ ਵੀ ਕੱਲਾ ਰਾਮ ਜਾਂ ਕ੍ਰਿਸ਼ਨ ਜਾਂ ਦੂਜੇ ਜਿਹੜੇ ਪੁਰਾਣਾ ਰਾਹੀਂ ਜਿਹੜਾ ਇਹਨਾਂ ਨੇ ਵਿਸ਼ਨੂੰ ਦੇ ਅਵਤਾਰ ਗੋਡ ਸਥਾਪਿਤ ਕੀਤੇ, ਆਮ ਜਿਹੜੇ ਕਾਮਨ ਲੋਕ ਨੇ ਉਹਨਾਂ ਨੂੰ, ਜਿਹੜੇ ਮੈਜੋਰਿਟੀ ਕੋਈ ਬਹੁਤਾ ਇੰਟੈਲੈਕਟ ਨਹੀਂ ਰੱਖਦੇ, ਉਹਨਾਂ ਨੂੰ ਤਾਂ ਭਗਤੀ ਮਾਰਗ ਦੇ ਨਾਂ ਥੱਲੇ ਕੋਈ ਰਾਮ ਕ੍ਰਿਸ਼ਨ, ਅਵਤਾਰਵਾਦ, ਮੰਦਰ, ਬੁੱਤ ਪ੍ਰਸਤੀ, ਉਸ ਪੂਜਾ 'ਚ ਲਾਇਆ ਹੋਇਆ। ਪਰ ਜਿਹੜੇ ਇੰਟੈਲੈਕਟ ਰੱਖਦੇ ਨੇ ਜਾਂ ਜਿਨ੍ਹਾਂ ਨੇ, ਜਿਵੇਂ ਇਹਨਾਂ ਦੀ ਵਿਦਾਂਤ ਦੀ ਫਿਲਾਸਫੀ ਸੀ, ਸ਼ਾਸਤਰਾਂ ਦੀ ਫਿਲਾਸਫੀ ਸੀ, ਜਿਹਦੇ 'ਚ ਜ਼ਾਹਿਰ ਹੈ ਇੰਟੈਲੈਕਟ ਹੈ, ਉਹਦੇ 'ਚ ਸ਼ੰਕਰਾ ਨੇ ਅਦਵੈਤਵਾਦ ਦਾ ਮੈਸੇਜ ਦਿੱਤਾ, ਇੰਟੈਲੈਕਟ ਦਾ ਮੈਸੇਜ ਸੀ। ਸੋ ਇਹ ਇੱਕ ਪਾਸੇ ਕਾਮਨ ਲੋਕਾਂ ਨੂੰ ਤਾਂ ਉਸੇ 'ਚ ਲਾਇਆ ਹੋਇਆ ਕਿ ਅਯੁੱਧਿਆ ਦਾ ਮੰਦਿਰ ਬਣਾ ਦਿੱਤਾ। ਹੁਣ ਮਥੁਰਾ 'ਚ ਕਹਿੰਦੇ ਨੇ ਕਿ ਜੀ ਮੰਦਿਰ ਅਸੀਂ ਭਵਿਆ ਮੰਦਿਰ ਬਣਾਉਣਾ ਹੈ, ਔਰ ਯੋਗੀ ਆਦਿੱਤਿਆਨਾਥ ਨੂੰ ਕਹਿ ਰਹੇ ਨੇ ਤੂੰ ਇਲੈਕਸ਼ਨ ਹੀ ਇੱਥੋਂ ਲੜ, ਇਹ ਕਿ ਮਥੁਰਾ ਤੋਂ ਜਿਹੜਾ ਉਹ ਕਰਨ ਦਾ। ਹੁਣ ਇਸ ਸਾਰੇ ਦੇ ਚੱਲਦਿਆਂ ਪਰ ਅਲਟੀਮੇਟਲੀ ਜਿਹੜੀ ਸ਼ੰਕਰਾ ਦੀ ਲਾਈਨ ਹੈ, ਜਿਹਨੂੰ ਜਿਸ ਲੈਵਲ ਦੇ ਉੱਤੇ ਉਹਨੂੰ ਇਹ ਪ੍ਰਮੋਟ ਵੀ ਕਰ ਰਹੇ ਨੇ, ਇਹ ਸਾਈਡ ਬਾਈ ਸਾਈਡ ਇਹਨਾਂ ਦੇ ਸਾਰੇ ਕਰੰਟ ਜਾਰੀ ਨੇ। ਔਰ ਜਿਵੇਂ ਐਡਮਿਨਿਸਟ੍ਰੇਸ਼ਨ ਮਿਲਣ ਦੇ ਨਾਲ ਇਹਨਾਂ ਨੇ ਸਾਰੇ ਪਾਸੇ ਹਿੰਦੂਤਵਾ ਦਾ ਬੋਲਬਾਲਾ ਕੀਤਾ ਹੋਇਆ। ਅਸੀਂ ਅਕਸਰ ਗੱਲ ਕਰਦੇ ਹਾਂ ਸਕੂਲਾਂ ਦੇ ਸਿਲੇਬਸ, ਕਾਲਜਿਸ ਦੇ ਸਿਲੇਬਸ ਔਰ ਇਹ ਸਾਰਾ। ਪਰ ਮੈਂ ਮੁੜਾਂ ਵਾਪਸ ਆਪਣੇ ਜਿਹੜੀ ਗੱਲ ਕਰਕੇ ਇਸ ਕਹਾਣੀ ਤੋਂ ਮੈਂ ਆਗਾਜ਼ ਕੀਤਾ ਇਸ ਟੌਪਿਕ ਦਾ। ਹੁਣ ਲਗਭਗ 13 ਮਹੀਨੇ ਦੀ ਕਿਸਾਨ ਐਜੀਟੇਸ਼ਨ, ਮੋਦੀ ਜਿਹਨੂੰ ਕਹਿੰਦੇ ਨੇ ਟੂ ਬੀ ਔਨ ਦਾ ਨੀਜ਼, ਗੋਡਿਆਂ ਥੱਲੇ ਆਇਆ। 19 ਨਵੰਬਰ ਦਾ ਦਿਨ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ, ਹੱਥ ਜੋੜ ਕੇ ਖੜਾ, ਮਾਫੀ ਵੀ ਮੰਗ ਰਿਹਾ ਔਰ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਵੀ ਕਰਦੇ। ਔਰ ਸਾਡੇ ਭੰਗੜੇ ਪਾਉਂਦੇ ਮੁੜ ਆਉਂਦੇ ਨੇ ਜਿੱਤ ਗਏ ਜਿੱਤ ਗਏ ਜਿੱਤ ਗਏ। ਫਿਰ ਮੋਦੀ ਨੇ ਹੁਣ ਉਹ ਕਰਨ ਤੋਂ ਬਾਅਦ ਦੂਸਰਾ ਉਹਦਾ ਗਿਮਿਕ ਜਾਂ ਉਸ ਦਾ ਜਿਹੜਾ ਦਾ ਸੀ ਉਹ ਸੀ ਕਿ ਵੀ ਪੰਜਾਬ 'ਚ ਜਾ ਕੇ ਉਹ ਆਪਣਾ ਆਪ ਦੱਸੇ ਕਿ ਭਾਈ ਦੇਖੋ ਕਿਵੇਂ ਸਿੱਖਾਂ ਨੂੰ ਮੈਂ ਜਿਹੜਾ ਉਹ ਸਿੱਧੇ ਕਰ ਲਿਆ ਪਿਆਰ ਦੇ ਨਾਲ। ਔਰ ਫਿਰੋਜ਼ਪੁਰ ਰੈਲੀ, ਉਹ ਕਹਾਣੀ 70,000 ਤੋਂ 1 ਲੱਖ ਕੁਰਸੀਆਂ। ਔਰ ਜਦੋਂ ਰਾਹ 'ਚ ਹੀ ਖਬਰ ਮਿਲਦੀ ਹੈ, ਜੇ ਉਤਰਦਾ ਹੀ ਹੈ ਕਿ ਭਾਈ ਉੱਥੇ ਤਾਂ ਕੁਰਸੀਆਂ ਦੇ ਉੱਤੇ ਮੀਂਹ ਬੈਠਾ, ਮੀਂਹ ਦੇ ਕਤਰੇ ਡਿੱਗ ਰਹੇ ਨੇ, ਬੰਦਾ ਤਾਂ ਕੋਈ ਨਹੀਂ ਬੈਠਾ ਉੱਥੇ। ਉਹਨੇ ਜਿਵੇਂ ਇੱਕ ਐਂਕਰ ਨੇ ਕਿਹਾ, ਜਿਹੜਾ ਸਿਆਣਾ ਐਂਕਰ ਹੈ, ਕਿ ਇਹ ਮੋਦੀ ਨੇ ਪਟ ਕਥਾ ਕਹਿੰਦੇ ਨੇ ਸਕ੍ਰਿਪਟ ਨੂੰ, ਕਿ ਜੋ ਉੱਥੇ ਹੋਇਆ ਉਹਦੀ ਪਟ ਕਥਾ ਵੀ ਖੁਦ ਲਿਖੀ, ਡਾਇਲੌਗ ਵੀ ਖੁਦ ਹੀ ਡਿਲੀਵਰ ਕੀਤਾ
ਔਰ ਹੁਣ ਉਹਦਾ ਇਫੈਕਟ ਅੱਗੋਂ ਕੀ ਪਾਉਣਾ, ਉਹਦੇ ਲਈ ਉਹ ਜਿਹੜੇ ਹਜ਼ਾਰਾਂ ਭੁੱਖੇ ਨੰਗੇ ਜਿਹੜੇ ਜਿਨ੍ਹਾਂ ਨੂੰ ਐਨ ਪੈਸੇ ਦੇ ਕੇ ਰਜਾਇਆ ਹੋਇਆ ਹੈ, ਉਹ ਐਂਕਰਾਂ ਦੇ ਉੱਤੇ ਛੱਡ ਦਿੱਤਾ ਹੈ ਔਰ ਲੀਡਰਾਂ ਦੇ ਵੀ ਚਲੋ ਤੁਸੀਂ ਮਰਤਿੰਜੋ ਯੱਗਿਆ ਕਰੋ ਔਰ ਦੂਸਰਾ ਤੀਸਰਾ ਕਰੋ, ਉਹ ਸਾਰੇ ਦੇ ਚੱਲਦੇ। ਔਰ ਇੱਕ ਪਾਸੇ ਉਹਨਾਂ ਨੇ ਆਪਣੀ ਟਰੋਲ ਆਰਮੀ ਲਾ ਦਿੱਤੀ ਕਿ ਜੀ ਇਹ ਸਿੱਖਾਂ ਨੂੰ 84 ਭੁੱਲ ਗਈ ਹੈ, ਨਵੰਬਰ 84 ਇਹ ਯਾਦ ਕਰਾ ਦਿਆਂਗੇ, ਇੱਧਰ ਕਰ ਦਿਆਂਗੇ, ਉੱਧਰ ਕਰ ਦਿਆਂਗੇ। ਹੁਣ ਇਸ ਸਾਰੇ ਦੇ ਚੱਲਦੇ ਆ ਇੱਕ ਪਾਸੇ ਸਿੱਖ ਕੌਮ ਦੇ ਵਿੱਚ ਜ਼ਾਹਰ ਹੈ, ਰੋਹ ਵੀ ਹੈ ਕਿ ਵੀ ਇਹ ਤਾਂ ਬਿਲਕੁਲ ਹੀ ਝੂਠਾ ਨੈਰੇਟਿਵ ਇੱਕ ਤਾਂ ਹੁੰਦਾ ਵੀ ਖੰਭਾਂ ਦੀਆਂ ਡਾਰਾਂ ਬਣਾਈਆਂ, ਇੱਥੇ ਤਾਂ ਖੰਭ ਹੀ ਐਗਜ਼ਿਸਟ ਨਹੀਂ ਕਰਦਾ ਜਿਹਦੀ ਪੂਰੀ ਡਾਰ ਬਣਾਈ ਹੋਈ ਹੈ। ਕਿਤੇ ਨਾ ਕਿਤੇ ਖੌਫ ਵੀ ਕਿ ਵੀ ਇਹ ਖਾਸ ਤੌਰ ਤੇ ਪੰਜਾਬ ਤੋਂ ਬਾਹਰ ਜਿੱਥੇ ਸਿੱਖ ਰਹਿੰਦੇ ਨੇ ਕਿ ਵੀ ਇਹ ਕਰੇਜ਼ੀ ਹਿੰਦੂ ਤੋਂ ਵੀ ਭੀੜਾਂ ਇਸ ਵੇਲੇ ਜਿੰਨੇ ਕਿ ਪੁੱਤਰੇ ਹੋਏ ਨੇ, ਨੁਕਸਾਨ ਨਾ ਹੋਏ ਉਹਦਾ ਪ੍ਰਬੰਧ ਵੀ ਕਰ ਰਹੇ ਸੀ। ਇਹ ਤਾਂ ਨਹੀਂ ਹੈ ਕਿ ਵੀ ਇਹ ਕੋਈ ਲਾਈਂਗ ਡਾਊਨ ਹੁਣ ਨਵੰਬਰ 84 ਵਾਲੀ, ਪਰ ਇੱਕ ਪਾਸੇ ਫਿਕਰ ਦਾ ਵੀ ਪ੍ਰਭਾਵ ਸੀ ਕਿ ਬਈ ਕੀ ਉਹਦੇ 'ਚ ਗਲਤ ਕੀ ਹੋ ਸਕਦਾ। ਹੁਣ ਇਸ ਸਾਰੇ 'ਚ ਜਿਹੜੇ ਨੇ ਐਨਾਲਿਸਟ ਵੀ, ਉਹਨਾਂ 'ਚ ਅਸੀਂ ਵੀ ਸ਼ਾਮਲ ਹੈ। ਅਸੀਂ ਅੰਦਾਜ਼ਾ ਲਾ ਰਹੇ ਸੀ ਕਿ ਇਹ ਪ੍ਰੈਜ਼ੀਡੈਂਟ ਰੂਲ ਪੰਜਾਬ 'ਚ ਲਾਗੂ ਕਰ ਸਕਦਾ ਹੈ। ਇਹ ਇੱਕਦਮ ਕਿਤੇ ਨਾ ਕਿਤੇ ਨਸਲਕੁਸ਼ੀ ਦੀ ਸ਼ੁਰੂਆਤ ਕਰਨ ਦੇ ਨਾਂ ਥੱਲੇ ਐਂਟਾਈ ਸਿੱਖ ਵਾਇਲੈਂਸ, ਸਾਡੇ ਵਿਊਅਰਸ ਨੇ ਵੀ ਸਾਨੂੰ ਲਿਖਿਆ ਕਿ ਗੁਰਦੁਆਰਿਆਂ ਤੇ ਅਟੈਕ ਹੋ ਸਕਦੇ ਨੇ। ਹੁਣ ਇਹ ਸਿੱਖ ਸੋਚ ਸਕਦਾ ਕਿਉਂਕਿ ਸਾਨੂੰ ਪਤਾ ਹੈ ਕਿ ਵੀ ਜੇ ਇਵੇਂ ਸਾਡੇ ਨਾਲ ਹੋਏ ਤੇ ਅਸੀਂ ਕਿਵੇਂ ਰਿਐਕਟ ਕਰਾਂਗੇ, ਕਿਉਂਕਿ ਅਸੀਂ ਤਾਂ ਕੋਈ ਚੀਜ਼ ਲਾਈ ਡਾਊਨ ਲੈਣੀ ਨਹੀਂ। ਲੇਕਿਨ ਅਚਾਨਕ ਫਿਰ ਜਿਵੇਂ ਅਸੀਂ ਕਿਹਾ ਵੀ ਉਹ ਜਿਹੜਾ ਰੈਲੀ ਵਾਲਾ ਗਿਮਿਕ ਕਰਨਾ ਸੀ ਮੋਦੀ ਨੇ, ਉਹ ਤਾਂ 5 ਜਨਵਰੀ ਦਾ ਸੀ। ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ 5 ਜਨਵਰੀ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਸੀ। ਉਹ ਜਦੋਂ ਸਾਰਾ ਫੇਲ ਹੋ ਗਿਆ, ਹੁਣ ਜਿਹੜਾ ਬਿਕਰਮੀ ਕੈਲੰਡਰ ਦੇ ਮੁਤਾਬਕ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਪੁਰਬ ਸੀ, ਉਹ 9 ਜਨਵਰੀ ਸੀ, ਜਿਹੜਾ ਬੀਤਿਆ ਕੱਲ੍ਹ ਹੈ। ਹੁਣ 5 ਜਨਵਰੀ ਵਾਲੀ ਫੇਲਿਓਰ ਨੂੰ 9 ਜਨਵਰੀ ਵਾਲੇ ਦਿਨ ਮੋਦੀ ਜਿਹੜਾ ਹੈ ਉਹ ਅਚਾਨਕ ਆਪਣੇ ਟਵਿੱਟਰ ਤੋਂ ਜਿਹੜਾ ਹੈ ਇਹ ਐਲਾਨ ਕਰਦੇ, ਟੁਡੇ on the auspicious occasion of Prakash Purab of Shri Guru Gobind Singh Ji, I am honored to share that starting this year, 26th December shall be marked as Veer Bal Divas. This is a fitting tribute to the courage of the Sahibzadas and their quest for justice. ਕਿ 9 ਜਨਵਰੀ ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਮੈਂ ਐਲਾਨ ਕਰਦਾ ਕਿ ਇਸ ਸਾਲ ਤੋਂ 26 ਦਸੰਬਰ ਦਾ ਦਿਨ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਵੀਰ ਬਾਲ ਦਿਵਸ ਦੇ ਤੌਰ ਤੇ ਦੇਸ਼ ਭਰ ਦੇ ਵਿੱਚ ਮਨਾਇਆ ਜਾਇਆ ਕਰੇਗਾ। ਔਰ ਇਹ ਸਾਹਿਬਜ਼ਾਦਿਆਂ ਦੇ ਹੌਸਲੇ ਔਰ ਉਹਨਾਂ ਦੀ ਜਸਟਿਸ ਲੈਣ ਲਈ, ਅਦਲ ਲੈਣ ਦੇ ਲਈ ਜਿਹੜੀ ਉਹਨਾਂ ਦੀ ਚਾਹਨਾ ਸੀ, ਉਸ ਨੂੰ ਅਸੀਂ ਸ਼ਰਧਾਂਜਲੀ ਦੇ ਰਹੇ। ਹੁਣ 26 ਦਸੰਬਰ ਦਾ ਦਿਨ ਜਿਹੜਾ ਹੈ ਉਹ ਵੀਰ ਬਾਲ ਦਿਵਸ। ਹੁਣ ਦੇਖਣ ਨੂੰ ਉਹ ਇੱਕ ਪਾਸੇ ਜਿਹੜੇ ਪੇਡ ਏਜੰਟਾਂ ਦੀ ਫੌਜ ਰੱਖੀ ਹੁੰਦੀ ਹੈ, ਉਹਨਾਂ ਨੇ ਤਾਂ ਵਧਾਈਆਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ, ਕਰਨਾ ਵੀ ਸੀ। ਹੁਣ ਇਸ ਸਾਰੇ ਦੀ ਇਹਨੇ ਤਾਂ ਇੱਥੇ ਗੱਲ ਛੱਡ ਦਿੱਤੀ। ਲੇਕਿਨ ਹੁਣ ਇਸ ਤੋਂ ਇੱਕਦਮ ਜਿਹੜੀ ਡਿਬੇਟ ਸ਼ੁਰੂ ਹੋਈ, ਉਹਦੀ ਵੀ ਮੈਂ ਗੱਲ ਕਰਾਂਗਾ ਵੀ ਡਿਬੇਟ ਕੀ ਹੈ ਔਰ ਕਿੰਨੀ ਨਿਗੁਣੀ ਡਿਬੇਟ ਜਿਹੜਾ ਆਬਜੈਕਸ਼ਨ ਕੀਤਾ ਜਾ ਰਿਹਾ। ਅਮਿਤ ਸ਼ਾਹ ਨੇ ਨਾਲ ਦੀ ਨਾਲ ਟਵੀਟ ਕਰ ਦਿੱਤਾ, प्रधानमंत्री मंत्री जी के वीर बाल दिवस मनाने के निर्णय से 4 साहिबजादों की राष्ट्रभक्ति से न सिर्फ आज करोड़ों बच्चे प्रेरणा लेकर राष्ट्र सेवा में अपना योगदान दे पाएंगे, बल्कि आने वाली पीढ़ियों तक उनका बलिदान याद किया जाएगा। इसके लिए मोदी जी का अभिनंदन करता। ये हुण अमित शाह कह रहे हैं कि ये जड़ा वीर बाल दिवस मनाने का फैसला 4 साहिबजादियां दे लई लिया है, ये राष्ट्र भगती कि साहिबजादियां दी देश दे लई हुण तुसीं दुश्मन दी बरीकी देखो कि वो किवें किवें कित्थे कित्थे स्ट्राइक कर रहे हैं। ਹੁਣ ਇੱਕ ਪਾਸੇ ਅਸੀਂ ਜ਼ਿਕਰ ਕਰਾਂਗੇ ਕਿ ਸਾਡੇ ਜਿਹੜੇ ਲੋਕਾਂ ਨੇ ਈਵਨ ਇਸ ਫੈਸਲੇ ਨੂੰ ਕ੍ਰਿਟਿਸਾਈਜ਼ ਵੀ ਕੀਤਾ ਹੈ, 90% ਇਸ ਗੱਲ 'ਚ ਫਸੇ ਹੋਏ ਨੇ ਕਿ ਜੀ ਉਹਨਾਂ ਨੂੰ ਬੱਚੇ ਕਿਉਂ ਕਹਿ ਦਿੱਤਾ, ਵੀਰ ਬਾਲ ਦਿਵਸ ਕਿਉਂ ਹੈ, ਸਾਡੇ ਤਾਂ ਉਹ ਬਾਬੇ ਨੇ। ਹੁਣ ਜੋ ਵੀਰ ਬਾਬਾ ਦਿਵਸ ਕਹਿ ਕੇ ਕਹਿਣ ਕਿ ਜੀ ਉਹ ਰਾਸ਼ਟਰ ਭਗਤ ਨੇ
ਕੀ ਤੁਹਾਨੂੰ ਕਬੂਲ ਹੋਏਗਾ? ਹੁਣ ਕਈ ਵਾਰ ਅਸੀਂ ਉਸ ਗੱਲ ਦੇ ਉੱਤੇ ਜਿਹੜਾ, ਔਰ ਕਿਰਨਜੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਹੈ, ਉਹਨੇ ਵੀ, ਦੂਸਰਿਆਂ ਨੇ ਵੀ, BBC ਨੇ ਵੀ ਸਟੋਰੀ ਕੀਤੀ, ਦੂਜਿਆਂ ਨੇ ਵੀ ਕੀਤੀ ਕਿ ਜੀ ਇਹਨਾਂ ਨੂੰ ਤਾਂ, ਇਹ ਤਾਂ ਸਾਡੇ ਬਾਬੇ ਨੇ, ਬਾਲ ਤਾਂ ਬੱਚਾ ਹੁੰਦਾ ਹੈ, ਉਹਨਾਂ ਨੇ ਤਾਂ ਬੱਚਿਆਂ ਦੇ, ਉਹਨਾਂ ਨੇ ਤਾਂ ਸ਼ਹਾਦਤ ਦੇ ਕੇ ਜਿਹੜਾ ਉਹ ਬਾਬੇ ਦਾ ਰੁਤਬਾ ਲਿਆ, ਬਾਬੇ ਦਾ ਮਤਲਬ ਦਾਦਾ ਹੁੰਦਾ ਹੈ। ਹਾਲਾਂ ਮਤਲਬ ਵੀ ਗਲਤ, ਦੂਜਾ ਵੀ, ਪਰ ਉਹ ਸਾਰੀ ਡਿਬੇਟ ਇਸ ਗੱਲ 'ਤੇ ਨੇ, ਔਰ ਕਿ ਵੀ ਇਹਦਾ ਨਾਂ ਜਿਹੜਾ ਉਹ ਵੀਰ ਬਾਲ ਦਿਵਸ ਦੀ ਥਾਂ 'ਤੇ ਜੇ ਬਾਬਾ ਲਾ ਦਿਓ ਤਾਂ ਵਾਹ ਵਾਹ ਵਾਹ, ਕਿਆ ਕਹਿਣੇ ਨੇ ਬਾਕੀ। ਹੁਣ ਮੈਂ ਜਦੋਂ ਇਸ ਸਾਰੇ ਨੂੰ ਦੇਖ ਰਿਹਾ ਤੇ ਮੈਨੂੰ ਇਹ ਖਿਆਲ ਆਇਆ ਕਿ ਵੀ ਇਹ ਜਦੋਂ ਜੂਨ 84 ਦੇ ਵੇਲੇ ਭਾਰਤੀ ਫੌਜ ਨੇ ਟੈਂਕਾਂ ਤੋਪਾਂ ਦੇ ਨਾਲ ਹਮਲਾ ਕੀਤਾ ਔਰ ਪਹਿਲੇ ਹਫਤੇ ਤੋਂ ਬਾਅਦ 8 ਜਾਂ 9 ਜੂਨ ਨੂੰ ਗਿਆਨੀ ਜ਼ੈਲ ਸਿੰਘ ਜਿਹੜਾ ਫੌਜਾਂ ਦਾ ਜ਼ਾਹਰ ਹੈ, ਕਮਾਂਡਰ ਇਨ ਚੀਫ ਸੀ, ਉਹ ਆਇਆ ਦਰਬਾਰ ਸਾਹਿਬ ਲਈ, ਔਰ ਉਸ ਦੇ ਜਿਹੜਾ ਇਹ ਖਬਰ ਇੱਕ ਲੱਗੀ ਜਾਂ ਕਿਸੇ ਨੇ ਫੋਟੋ ਦਿਖਾਈ ਕਿ ਜੀ ਜਦੋਂ ਪਰਿਕਰਮਾ 'ਚ ਹੈ, ਖੂਨ ਚਾਰ ਚਫੇਰੇ ਉਹਨੇ ਸ਼ੂ ਪਾਏ ਹੋਏ ਨੇ। ਫਿਰ ਇਹ ਵੀ ਆਇਆ ਕਿ ਜੀ ਜਦੋਂ ਉਹ ਪਰਿਕਰਮਾ 'ਚੋਂ ਗੁਜ਼ਰ ਰਿਹਾ ਤੇ ਕਿਸੇ ਨੇ ਉਹਦੇ ਉੱਤੇ ਜਿਹੜੀ ਹੈ ਉਹ ਛਤਰੀ ਤਾਣੀ, ਉਹਦੇ ਸਿਕਿਉਰਿਟੀ ਸਟਾਫ ਨੇ। ਹੁਣ ਇੰਨਾ ਵੱਡਾ ਕੁਕਰਮ ਫੌਜ ਦਾ ਕਮਾਂਡਰ ਇਨ ਚੀਫ ਗਿਆਨੀ ਜ਼ੈਲ ਸਿੰਘ, ਜਿਹਦੇ ਥੱਲੇ ਹੈ ਫੌਜ, ਦਰਬਾਰ ਸਾਹਿਬ ਦੇ ਉੱਤੇ ਹਮਲਾ, ਅਕਾਲ ਤਖਤ ਨੂੰ ਖੰਡਰਾਤ ਬਣਾਉਣਾ, ਹਜ਼ਾਰਾਂ ਦੀ ਗਿਣਤੀ 'ਚ ਸਿੱਖਾਂ ਦਾ ਖੂਨ ਦਰਬਾਰ ਸਾਹਿਬ ਦੀਆਂ ਪਰਿਕਰਮਾਂ 'ਚ। ਔਰ ਜਦੋਂ ਇਹਨਾਂ ਦੇ ਵਿਕਾਂਦਰੂ ਜੇ, ਜਿਨ੍ਹਾਂ ਨੂੰ ਸਿੰਘ ਸਾਹਿਬ ਦਾ ਦਰਜਾ ਦਿੱਤਾ ਹੋਇਆ ਹੈ, ਗਿਆਨੀ ਕਿਰਪਾਲ ਸਿੰਘ, ਸਾਹਿਬ ਸਿੰਘ ਚਮਕ, ਇਹਨਾਂ ਦੇ 5 ਜਥੇਦਾਰ ਇਕੱਠੇ ਹੋ ਕੇ ਗਿਆਨੀ ਜ਼ੈਲ ਸਿੰਘ ਨੂੰ ਤਨਖਾਹੀਆ ਐਲਾਨਦੇ ਨੇ, ਤੇ ਤਨਖਾਹੀਏ 'ਚ ਇਹ ਇਤਰਾਜ਼ ਕੀਤਾ ਜਾਂਦਾ ਜੀ ਤੂੰ ਜਿਹੜਾ ਉਹ ਸ਼ੂ ਪਾ ਕੇ ਅੰਦਰ ਆਇਆ ਤੇ ਤੇਰੇ ਸਿਰ ਤੇ ਛਤਰੀ। ਹੁਣ ਇਤਰਾਜ਼ ਇਹ ਨਹੀਂ ਹੈ, ਔਰ ਇਸ 'ਚ ਫਿਰ ਉਹਦਾ ਜ਼ੈਲ ਸਿੰਘ ਦਾ ਜਿਹੜਾ ਅੱਜ ਕੱਲ੍ਹ ਬੜਾ ਇੰਟਰਵਿਊ ਦਿੰਦਾ ਫਿਰਦਾ, ਉਹ ਦਲਾਲ ਪਿੰਪ ਕਿਸਮ ਦਾ ਬੰਦਾ ਤਰਲੋਚਨ ਸਿੰਘ, ਜਿਹੜਾ ਉਹਦਾ ਪ੍ਰੈਸ ਸੈਕਟਰੀ ਹੁੰਦਾ ਸੀ, ਉਹਨੇ ਡੀਲ ਡੂਲ ਬਣਾਈ ਜਥੇਦਾਰਾਂ ਨਾਲ। ਫਿਰ ਸਿੱਖ ਬੜੇ ਖੁਸ਼ ਹੋ ਗਏ, ਦੇਖੋ ਜੀ ਜ਼ੈਲ ਸਿੰਘ ਨੂੰ ਤਨਖਾਹੀਆ ਐਲਾਨ ਦਿੱਤਾ ਹੈ ਕਿ ਜੀ ਉਹਨੇ ਸ਼ੂ ਪਾਏ ਤਾਂ ਉਹਦੇ ਸਿਰ ਤੇ ਕੁਰਸੀ ਸੀ। ਹਾਲਾਂ ਉਹ ਬਾਅਦ 'ਚ ਉਹਨੂੰ ਕਰਤਾ, ਉਹਨੇ ਕਿਹਾ ਜੀ ਮੈਂ ਤਾਂ ਪਾਏ ਨਹੀਂ, ਜੇ ਪਾਏ ਸੀ ਤਾਂ ਖੂਨ ਹੋਏਗਾ, ਜਾਂ ਕਿ ਉਹ ਡੀਲ ਹੀ ਬਣਾਈ। ਉਹ ਹੁਣ ਜਿਹੜਾ ਅਸਲ ਰੀਜ਼ਨ ਕਿ ਭਾਈ ਉਹ ਇੱਕ ਕਮਾਂਡਰ ਇਨ ਚੀਫ ਹੈ ਫੌਜ ਦਾ, ਜਿਸ ਫੌਜ ਨੇ ਹਮਲਾ ਕੀਤਾ, ਉਹਦੇ ਦਸਤਖਤ ਹੋਏ ਨਹੀਂ ਹੋਏ ਬਿਸਾਈਡਸ ਦਾ ਪੁਆਇੰਟ ਹੈ। ਕਿਵੇਂ ਹੋ ਸਕਦਾ ਹੈ ਵੀ ਕਮਾਂਡਰ ਇਨ ਚੀਫ ਜਿਹੜਾ ਹੈ ਉਹਦੀ ਫੌਜ ਹੈ, ਜੇ ਨਹੀਂ ਉਹਨੂੰ ਪੁੱਛੇ ਬਿਨਾਂ ਕੀਤਾ ਤੇ ਫਿਰ ਰਿਜ਼ਾਈਨ ਮੰਗਣਾ ਬਣਦਾ ਔਰ ਉਹਨੂੰ ਕਹੋ ਕਿ ਭਾਈ ਗਲ 'ਚ ਪੱਲਾ ਪਾ ਕੇ ਕੌਮ ਤੋਂ ਮਾਫੀ ਮੰਗ, ਅਸਤੀਫਾ ਦੇ। ਪਰ ਜਦੋਂ ਹਰ ਚੀਜ਼ ਤੁਸੀਂ ਇੱਕ ਪਾਸੇ ਅਕਲ ਨਾਲ ਵੈਰ ਹੋਏ, ਇੱਕ ਪਾਸੇ ਵਿਕੇ ਹੋਇਆਂ ਦੀ ਪੂਰੀ ਉਹ ਪਾਰਟ ਲੱਗਾ ਹੋਏ, ਤੇ ਇਹੀ ਪਾਰਟ ਮੈਂ ਹੁਣ ਦੇਖ ਰਿਹਾ ਕਿ ਵੀ ਤੁਸੀਂ ਇਹਨਾਂ ਦੀ ਇੰਟੈਂਟ ਦੇਖੋ ਕਿ ਵੀ ਇਹ ਤਾਂ ਸਾਹਿਬ, ਇਹਨਾਂ ਦੇ ਕੋਲ ਆਪਣਾ ਤਾਂ 1000 ਸਾਲ ਦੀ ਗੁਲਾਮੀ ਤੇ ਜੁੱਤੀਆਂ ਖਾਣ ਤੋਂ ਬਿਨਾਂ ਕੋਈ ਇਤਿਹਾਸ ਨਹੀਂ ਹੈ। ਉਹ ਤੁਹਾਡੇ ਇਤਿਹਾਸ ਦੇ ਨਾਇਕਾਂ ਨੂੰ ਤੁਹਾਡੇ ਤੋਂ ਖੋਹ ਕੇ ਹਿੰਦੂਤਵਾ ਦੇ ਖਾਤੇ 'ਚ ਪਾ ਰਹੇ ਨੇ। ਰਾਸ਼ਟਰ ਭਗਤੀ ਦੇ ਨਾਂ ਥੱਲੇ ਇਸ ਸਾਰੇ ਨੂੰ ਪ੍ਰਚਾਰਿਆ ਜਾਏਗਾ, ਇਹਨੂੰ ਐਂਟਾਈ ਮੁਸਲਮ ਜਿਹੜੀ ਹੈ ਉਹ ਟਵਿਸਟ ਦਿੱਤੀ ਜਾਏਗੀ ਥਾਂ ਥਾਈਂ, ਔਰ ਉਹੀ ਹੋਏਗਾ। ਅਜੇ ਇਹ ਐਲਾਨਿਆ ਹੀ ਹੈ ਤੇ ਅੱਜ ਉਹ ਵੀਡੀਓ ਸਾਹਮਣੇ ਆ ਗਈਆਂ। ਉਹ ਜਿਹੜਾ ਇੱਕ ਜੇਲ੍ਹ 'ਚ ਬੈਠਾ ਹੈ ਰੇਪਿਸਟ ਆਸਾਰਾਮ, ਉਹਨੇ ਕੁਛ ਇਸ ਕਿਸਮ ਦੀਆਂ ਵੀਡੀਓ ਮੂਵੀਜ਼ ਬਣਵਾਈਆਂ ਸੀ ਜਿਹਦੇ 'ਚ ਸਾਹਿਬਜ਼ਾਦਿਆਂ ਦੀ ਐਕਟਿੰਗ ਕੀਤੀ ਹੋਈ ਹੈ। ਔਰ ਅਹਿਮਦਾਬਾਦ ਦੇ ਇੱਕ ਸਕੂਲ ਦੇ ਵੀ ਦਰਸ਼ਕ ਦੇਖ ਸਕਦੇ ਨੇ ਬੈਕਗਰਾਊਂਡ 'ਚ, ਉਹ ਹਿੰਦੂ ਸਟੂਡੈਂਟ ਜਿਹੜੇ ਨੇ ਉਹ ਟੋਪੀਆਂ ਪਾ ਕੇ ਉਹ ਸਾਹਿਬਜ਼ਾਦਿਆਂ ਦਾ ਰੋਲ ਕਰ ਰਹੇ ਨੇ। ਸੋ ਇਹਨਾਂ ਨੇ ਤਾਂ ਉਹਨਾਂ ਸਾਹਿਬਜ਼ਾਦਿਆਂ ਨੂੰ, ਜਿਨ੍ਹਾਂ ਨੂੰ ਬਾਲ ਦਿਵਸ ਦੇ ਨਾਂ ਥੱਲੇ ਇਹ ਵੀਰ ਬਣਾ ਕੇ ਉਹ ਤਾਂ ਉਹਨਾਂ ਨੇ ਉਹਨਾਂ ਨੂੰ ਹਿੰਦੂਤਵਾ ਦੇ ਉਹ ਕਰੈਕਟਰ ਬਣਾ ਕੇ ਔਰ ਝਾਂਕੀਆਂ ਨਿਕਲਿਆ ਕਰਨਗੀਆਂ ਜਿਵੇਂ ਆਪਣੇ ਰਾਮ ਸੀਤਾ ਆਪ ਹੀ ਬਣੇ ਹੁੰਦੇ ਨੇ। ਔਰ ਕੱਲਾ ਇਹੀ ਨਹੀਂ, ਇਸ ਨੂੰ ਇੱਕ ਕੀ ਇਹਨਾਂ ਦੇ ਉਹ ਸਾਰੇ ਕਿਰਦਾਰ, ਕਿਉਂਕਿ ਕੰਟਰੋਲ ਤਾਂ ਉਹਨਾਂ ਕੋਲ ਹੈ। ਗੰਗੂ ਨੇ, ਜਿਹਨੇ ਬ੍ਰਾਹਮਣ ਨੇ ਫੜਾਏ, ਸੁੱਚਾਨੰਦ ਜਿਹੜਾ ਉਹ ਪ੍ਰਾਈਮ ਮਿਨਿਸਟਰ ਹੈ ਵਜੀਦ ਖਾਨ ਦਾ, ਜਿਹੜਾ ਉਹ ਕਹਿੰਦਾ ਸੱਪਾਂ ਦੇ ਬੱਚੇ ਹੀ ਸੱਪ ਹੁੰਦੇ ਨੇ, ਉਹਨਾਂ ਦਾ ਕਿਰਦਾਰ ਤੁਹਾਨੂੰ ਕਿਤੇ ਨਜ਼ਰ ਨਹੀਂ ਆਏਗਾ, ਕਿਉਂਕਿ ਇੰਟੈਂਟ ਇਹ ਨਹੀਂ ਹੈ। ਉਹ ਤਾਂ ਤੁਹਾਡੇ ਇਤਿਹਾਸ ਨੂੰ ਗੰਦਲਾ ਕਰ ਰਹੇ ਨੇ, ਤੁਹਾਡੇ ਇਤਿਹਾਸ ਨੂੰ ਹਿੰਦੂਤਵੀ ਖਾਤੇ 'ਚ ਪਾ ਰਹੇ ਨੇ। ਔਰ ਜੇ ਮੈਂ ਇਸ ਕੰਟੈਕਸਟ 'ਚ ਕਹਿਣਾ ਹੋਏ ਤੇ ਪਹਿਲਾ ਹਮਲਾ ਇਹ ਹੋਇਆ ਸੀ ਜਦੋਂ ਸਾਡੇ ਇਤਿਹਾਸ ਦੇ ਨਾਇਕ, ਕਿਵੇਂ ਸਨਾਤਨੀ ਹਿੰਦੂਆਂ ਨੇ ਆਪਣੇ ਨਾਇਕ ਬਣਾਏ, ਹਕੀਕਤ ਰਾਏ। 7ਵੇਂ ਪਾਤਸ਼ਾਹ ਦੇ ਉਹ ਸਿੱਖ ਸੀ ਜਿਨ੍ਹਾਂ ਦੇ ਪਰਿਵਾਰ 'ਚੋਂ ਇਹ ਬੱਚਾ ਛੋਟਾ ਸਿਆਲਕੋਟ ਦਾ ਰਹਿਣ ਵਾਲਾ, ਔਰ ਜਿਹਦੀ
ਸਕੂਲ ਦੇ ਵਿੱਚ ਆਪਣੇ ਟੀਚਰ ਦੇ ਨਾਲ ਜਿਹੜਾ ਹੈ ਉਹ ਦੋ ਵਿਦਿਆਰਥੀਆਂ ਦੀ ਲੜਾਈ ਹੁੰਦੀ ਹੈ, ਜਿਹੜਾ ਇੱਕ ਮਜ਼ਹਬ ਦੇ ਬਾਰੇ ਕਿਹਨੇ ਕੀ ਕਿਹਾ ਬੱਚੇ ਨੇ, ਦੂਜੇ, ਔਰ ਫਾਈਨਲੀ ਹਕੀਕਤ ਰਾਏ ਨੂੰ ਲਾਹੌਰ ਦੇ ਵਿੱਚ ਜਿਹੜਾ ਉਹ ਸਜ਼ਾਏ ਮੌਤ ਦਿੱਤੀ ਜਾਂਦੀ। ਛੋਟੀ ਉਮਰ ਦਾ ਬੱਚਾ ਸੀ, ਸ਼ਾਇਦ 6-7 ਸਾਲ ਦਾ। ਉਹਦੀ ਸਮਾਧ ਲਾਹੌਰ ਦੇ ਵਿੱਚ ਹੈ। ਔਰ ਸਿੱਖ ਰਾਜ ਦੇ ਵੇਲੇ ਜਦੋਂ ਬਸੰਤ ਪੰਚਮੀ ਵੱਡੇ ਪੈਮਾਨੇ ਤੇ ਲਾਹੌਰ ਦੇ ਵਿੱਚ ਸੈਲੀਬ੍ਰੇਟ ਮਨਾਉਣੀ ਸ਼ੁਰੂ ਹੋਈ, ਸੋ ਉਹ ਮੇਨ ਸਮਾਗਮ ਹਕੀਕਤ ਰਾਏ ਦੀ ਸਮਾਧ ਦੇ ਉੱਤੇ ਹੁੰਦਾ ਸੀ। ਪਰ ਕਿਉਂਕਿ ਓਵਰ ਏ ਪੀਰੀਅਡ ਆਫ ਇਹ ਆਰੀਆ ਸਮਾਜੀ ਹਿੰਦੂਤਵੀ ਵਿੱਚ ਵੜੇ, ਇਹਨਾਂ ਨੇ ਉਹ ਹਕੀਕਤ ਰਾਏ ਦੀ ਕਹਾਣੀ ਸਾਰੀ ਐਵੇਂ ਬਦਲ ਦਿੱਤੀ ਕਿ ਜੀ ਉਹ ਜਦੋਂ ਹਕੀਕਤ ਮਾਂ ਦੇਵੀ ਭਵਾਨੀ ਨੂੰ ਗਾਲਾਂ ਕੱਢੀਆਂ ਸੀ, ਉਹਨੇ ਮੁਸਲਮਾਨ ਸਟੂਡੈਂਟ ਨੇ, ਉਹਨੇ ਕਿਹਾ ਵੀ ਜੇ ਮੇਰੀ ਭਵਾਨੀ ਨੂੰ ਕੋਈ ਕਿਹਾ ਤਾਂ ਮੈਂ ਤੇਰੇ ਨੂੰ ਇਹ ਕਹਿੰਦਾ, ਔਰ ਉਹਨੂੰ ਉਹਨਾਂ ਨੇ ਸਨਾਤਨ ਧਰਮ ਦਾ ਸ਼ਹੀਦ ਬਣਾ ਕੇ ਅੱਜ ਵੀ ਇਹਨਾਂ ਦੇ ਜਗਰਾਤਿਆਂ 'ਚ ਜਾਂ ਦੂਸਰੇ ਜਦੋਂ ਹੁੰਦੇ ਨੇ ਉਹ ਹਕੀਕਤ ਰਾਏ ਦੀ ਪੂਰੀ ਝਾਂਕੀ ਬਣਾਉਂਦੇ ਨੇ, ਉਹਦਾ ਪੂਰਾ ਸਾਕਾ। ਸਿੱਖ ਇਤਿਹਾਸ ਦੇ ਵਰਕਿਆਂ 'ਚੋਂ ਹਕੀਕਤ ਰਾਏ ਜਿਹੜਾ ਇੱਕ ਸਿੱਖ ਬੱਚਾ ਜਿਹਨੇ ਜਿਹੜਾ ਉਦੋਂ ਬੇਸ਼ੱਕ ਅਜੇ ਖਾਲਸਾ ਸਾਜਨਾ ਨਹੀਂ ਸੀ ਹੋਈ, ਲੇਕਿਨ ਸਿੱਖੀ ਵੈਲਿਊਜ਼ ਦੇ ਲਈ ਜਿਹੜਾ ਸ਼ਹੀਦ ਹੈ ਉਹ ਹਿੰਦੂ ਤਵੀਆਂ ਨੇ ਹਕੀਕਤ ਰਾਏ ਆਪਣਾ ਬਣਾ ਰਹੇ। ਜੀ ਦੂਸਰਾ ਵੱਡਾ ਅਟੈਂਪਟ ਜਿਹਦੇ 'ਚ ਉਹ ਅੱਧ-ਪਚੱਧ ਅੱਜ ਵੀ ਕਾਮਯਾਬ ਨੇ, ਜੇ ਅੱਧ-ਪਚੱਧ ਨਹੀਂ 25-30%, ਬਾਬਾ ਬੰਦਾ ਸਿੰਘ ਬਹਾਦਰ। ਹੁਣ ਕਿਉਂਕਿ ਸਿੱਖ ਇਤਿਹਾਸ ਦਾ ਇੱਕ ਹਿੱਸਾ ਔਰ ਸੋ ਕਾਲਡ ਤੱਤ ਖਾਲਸਾ ਦੇ ਨਾਂ ਥੱਲੇ ਜਿਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਗੱਦਾਰੀਆਂ ਕੀਤੀਆਂ ਔਰ ਉਹਨਾਂ ਨੇ ਇਸ ਕਿਸਮ ਦਾ ਇਤਿਹਾਸ ਸਿਰਜ ਦਿੱਤਾ ਹੈ। ਬੰਦਾ ਸਿੰਘ ਨੂੰ ਐਕਿਊਜ਼ ਕਰਦੇ ਆ ਕਿ ਜੀ ਉਹ ਗੁਰੂ ਬਣ ਬੈਠਾ ਸੀ, ਉਹਨੇ ਵਿਆਹ ਕਰਾ ਲਿਆ ਸੀ, ਇਸ ਲਈ ਤਾਕਤ। ਔਰ ਇਹ ਸਿੱਖ ਤਾਂ ਜਾਗੇ ਜਾਂ ਅੱਧਾ ਕੁ ਬੰਦਾ ਸਿੰਘ ਬਹਾਦਰ ਅਸੀਂ ਵਾਪਸ ਤਾਂ ਮੋੜਿਆ ਜਦੋਂ ਕਿ 20ਵੀਂ ਸਦੀ ਦੀ ਬਿਗਨਿੰਗ ਦੇ ਵਿੱਚ ਭਾਈ ਪਰਮਾਨੰਦ, ਔਰ ਪਰਮਾਨੰਦ ਵੀ ਉਹ ਜਿਹੜਾ ਭਾਈ ਮਤੀ ਦਾਸ ਦੇ ਖਾਨਦਾਨ ਦਾ ਡਾਇਰੈਕਟ ਡਿਸੈਂਡੈਂਟ ਸੀ। ਉਹਨੇ ਇੱਕ ਕਿਤਾਬ ਲਿਖੀ, ਉਸਨੇ ਲਿਖਿਆ ਵੀਰ ਬੰਦਾ ਵੈਰਾਗੀ, ਔਰ ਉਹਨੇ ਪ੍ਰੂਵ ਕੀਤਾ ਕਿ ਵੀ ਇਹ ਜਿਹੜਾ ਬੰਦਾ ਜੋ ਵੈਰਾਗੀ ਹੈ ਤਾਂ ਹਿੰਦੂ ਸੀ, ਮਾਧੋ ਦਾਸ ਵੈਰਾਗੀ ਸੀ। ਗੁਰੂ ਸਾਹਿਬ ਨੇ ਉਹਨੂੰ ਜਾ ਕੇ ਸਮਝਾਇਆ ਵੀ ਮੁਸਲਮਾਨਾਂ ਦੇ ਨੇ ਜ਼ੁਲਮ ਕੀਤੇ ਨੇ, ਤੂੰ ਲੜ, ਔਰ ਉਹਨੇ ਕੀਤਾ ਵੀ ਉਹਨੇ ਨਾ ਕਦੇ ਅੰਮ੍ਰਿਤ ਛਕਿਆ, ਨਾ ਉਹ ਕਦੇ ਸਿੱਖ ਬਣਿਆ, ਉਹ ਤਾਂ ਵੈਰਾਗ ਮਤ ਦੇ ਵੈਰਾਗੀਆਂ 'ਚੋਂ ਸੀ, ਵੀਰ ਬੰਦਾ ਵੈਰਾਗੀ। ਹੁਣ ਅੱਜ ਵੀ RSS ਦਾ ਜਿੰਨਾ ਤੁਸੀਂ ਦੇਖੋਗੇ ਜਦੋਂ ਉਹਨੂੰ ਕਰਨਗੇ ਤਾਂ ਉਹਨੂੰ ਵੀਰ ਬੰਦਾ ਵੈਰਾਗੀ ਦੇ ਥੱਲੇ ਹਿੰਦੂ ਸਾਧੂ ਦੇ ਤੌਰ ਤੇ ਹੀ ਪ੍ਰੈਜ਼ੈਂਟ ਕਰਦੇ ਨੇ। ਇਹ ਉਹ ਪੀਰੀਅਡ ਸੀ ਜਦੋਂ ਸਿੱਖ ਹਿਸਟੋਰੀਅਨ ਡਾਕਟਰ ਗੰਡਾ ਸਿੰਘ ਨੇ ਇਸ ਸਾਰੇ ਦੇ ਉੱਤੇ ਰਿਸਰਚ ਕੀਤੀ। ਤਰਲੋਕ ਕਰਮ ਸਿੰਘ ਹਿਸਟੋਰੀਅਨ ਨੇ ਕੀਤਾ ਕਿ ਭਾਈ ਇਹ ਤਾਂ ਲੈ ਚੱਲੇ ਤੁਹਾਡਾ ਹਕੀਕਤ ਪਹਿਲਾਂ ਲੈ ਗਏ ਸ਼ਹੀਦ ਨੂੰ, ਇਹ ਤਾਂ ਬੰਦਾ ਸਿੰਘ ਬਹਾਦਰ ਵੀ ਗਿਆ। ਔਰ ਹੁਣ ਅਸੀਂ ਦੇਖਦੇ ਹਾਂ ਵੀ ਬੇਸ਼ੱਕ ਜਿਹੜਾ ਬੰਦਾ ਸਿੰਘ ਬਹਾਦਰ ਨੂੰ ਇੱਕ ਜਰਨੈਲ ਦੇ ਤੌਰ ਤੇ ਸਿੱਖਾਂ 'ਚ ਮਾਨਤਾ ਹੈ, ਪਰ ਤੁਸੀਂ ਅੱਜ ਵੀ ਦੇਖੋਗੇ ਕਿ ਉਹਨਾਂ ਦਾ ਇੱਕ ਤਬਕਾ, ਉਹਨਾਂ ਨੇ ਇੱਕ ਬੰਦਾ ਵੈਰਾਗੀ ਜਟਾਵਾਂ ਜਿਹੀਆਂ ਖਿਲਾਰੀਆਂ ਸਾਧੂ ਜਿਹੜੇ ਨੇ ਉਹ ਉਹਨੂੰ ਵੀ ਦੱਸਦੇ ਨੇ ਜੋ ਤਾਂ ਵੈਰਾਗ ਮਤ ਤੇ ਦੂਜਾ। ਹੁਣ ਇਹ ਜਿਹੜਾ ਯਤਨ ਹੈ ਸਾਹਿਬਜ਼ਾਦਿਆਂ ਨੂੰ ਬਾਲ ਵੀਰ ਦੇ ਨਾਲ ਜੋੜ ਕੇ ਜਿਹੜਾ ਉਹ ਬਾਲ ਦਿਵਸ ਦੀ, ਇਹਦੇ ਨਾਲ ਇੱਕ ਤੀਰ ਨਾਲ ਕਈ ਨਿਸ਼ਾਨੇ ਨੇ। ਇੱਕ ਪਾਸੇ ਕਿਉਂਕਿ ਨਹਿਰੂ ਦੀ ਲੈਗੇਸੀ ਪਹਿਲਾਂ, ਔਰ ਇਹ ਮੰਗ ਕਦੇ ਸਿੱਖਾਂ ਨੇ ਨਹੀਂ ਕੀਤੀ ਹੈ ਕਿ ਜੀ ਭਾਰਤ ਦੀ ਹਕੂਮਤ ਜਿਹੜੀ ਹੈ ਉਹ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਜਿਹੜਾ ਉਹ ਬਾਲ ਦਿਵਸ ਵਜੋਂ ਮਨਾਏ। ਇਹ ਤੁਸੀਂ ਦੇਖੋਗੇ ਇਹਨਾਂ ਦਾ ਇੱਕ ਪੁਸ਼ਪਿੰਦਰ ਨਾਂ ਦਾ ਸਟਾਰ ਪ੍ਰਚਾਰਕ ਹੈ ਹਿੰਦੂ ਤਵੀਆਂ ਦਾ, ਆਸਾਰਾਮ ਤੋਂ ਇਹਨਾਂ ਨੇ ਇਹ ਸਭ ਕੁਝ ਪਹਿਲਾਂ ਹੀ ਬਣਾਇਆ। ਔਰ RSS ਦੀਆਂ ਜਥੇਬੰਦੀਆਂ ਵਿਸ਼ਵ ਹਿੰਦੂ ਜਥੇਬੰਦੀ ਪਰਿਸ਼ਦ ਸਮੇਤ ਮੰਗ ਕਰਦੀਆਂ ਰਹੀਆਂ ਕਿ ਜੀ ਇਸ ਨੂੰ ਬਾਲ ਦਿਵਸ ਐਲਾਨਿਆ ਜਾਏ, ਕਿਉਂਕਿ ਉਹਨਾਂ ਦੀ ਪਹਿਲਾਂ ਤਾਂ ਮੰਗ ਸੀ ਸ਼ੁਰੂ 'ਚ ਕਿ ਹੁਣ 14 ਨਵੰਬਰ ਦਾ ਦਿਨ ਜਿਹੜਾ ਭਾਰਤ 'ਚ ਉਹ ਐਜ਼ ਏ ਚਿਲਡਰਨ ਡੇ ਐਲਾਨਿਆ ਹੋਇਆ, ਕਿਉਂਕਿ ਉਹ ਜਵਾਹਰ ਲਾਲ ਨਹਿਰੂ ਦਾ ਜਨਮ ਦਿਨ ਹੈ। ਹੁਣ ਇੱਕ ਤਾਂ ਉਹਨੂੰ ਐਲੀਮੀਨੇਟ ਕਰਨਾ ਚਾਹੁੰਦੇ ਸੀ ਕਿ ਵੀ ਉਹਨੇ ਬੱਚਿਆਂ ਨੇ ਜੇ ਤਾਂ ਉਹਨਾਂ ਦੇ ਨਾਂ 'ਤੇ ਐਲਾਨੋ, ਉਹ ਉਹਨਾਂ ਨੂੰ ਲੱਗਾ ਕਿ ਵੀ ਇਹ ਫਿਰ ਟੂ ਮੱਚ ਪੋਲੀਟੀਕਲ ਗਿਮਿਕ ਇਸ ਸਟੇਜ 'ਤੇ ਲੱਗੇਗਾ। ਪਰ ਅੱਜ ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਇਹ ਸਾਹਿਬਜ਼ਾਦਿਆਂ ਦਾ ਵੀ ਹਿੰਦੂਕਰਨ ਕਰਨ ਦੀ ਲਾਈਨ ਫੜ ਲਈ ਹੈ, ਇਸ ਗੱਲ ਤੋਂ ਸਾਨੂੰ ਧਿਆਨ ਰੱਖਣ ਦੀ ਲੋੜ ਹੈ। ਮੈਂ ਤਾਂ ਸੋਚਦਾ ਵੀ ਜਿਹੜੇ ਹੁਣ ਕੁਝ ਵਧਾਈਆਂ ਦੇਣ ਵਾਲੇ ਜਾਂ ਦੂਜੇ ਵੀ ਨੇ, ਜੇ ਕਿਉਂਕਿ ਗਾਂਧੀ ਦੀ ਲੈਗੇਸੀ ਨੂੰ ਵੀ ਉਹ ਨਥੂਰਾਮ ਗੋਡਸੇ ਦੀ ਪੂਜਾ ਕਰਨ ਵਾਲੇ ਨੇ, ਕੱਲ੍ਹ ਨੂੰ ਜੇ ਮੋਦੀ ਸਰਕਾਰ ਇਹ ਫੈਸਲਾ ਕਰਦੇ ਵੀ ਅੱਗੇ ਤੋਂ ਗਾਂਧੀ ਰਾਸ਼ਟਰਪਿਤਾ ਨਹੀਂ ਹੈ, ਗੁਰੂ ਗੋਬਿੰਦ ਸਿੰਘ ਰਾਸ਼ਟਰਪਿਤਾ ਨੇ, ਫਾਦਰ ਆਫ ਦਾ ਨੇਸ਼ਨ, ਤਾਂ ਸਾਡੇ ਤਾਂ ਪੁੱਠੀਆਂ ਛਾਲਾਂ ਮਾਰਨਗੇ, ਲਓ ਜੀ। ਪਰ ਅਸੀਂ ਇਹ ਭੁੱਲ ਰਹੇ ਹਾਂ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਏ, ਉਸ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ
ਹੁਣ ਅਸੀਂ ਸੈਨਾਪਤੀ ਜਿਹੜੇ ਗੁਰੂ 10ਵੇਂ ਪਾਤਸ਼ਾਹ ਦੇ ਕਵੀ ਨੇ, ਉਹ ਤਾਂ ਕਹਿੰਦੇ ਨੇ ਕਿ ਪ੍ਰਗਟ ਭੈ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ, ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਆਜ਼ਾਦੀ ਤਾਂ ਮਜ਼ਹਬੀ ਆਜ਼ਾਦੀ ਦੇ ਹੱਕ ਨਾਲ ਸਾਰੀ ਸ੍ਰਿਸ਼ਟੀ ਦੇ ਉੱਤੇ ਚਾਦਰ ਪਾਈ ਹੈ। ਪਰ ਸਾਡੇ ਉਹਨਾਂ ਨੇ ਪੋਪੂਲਰ ਕੀਤਾ ਤੇਗ ਬਹਾਦਰ ਹਿੰਦ ਦੀ ਚਾਦਰ, ਕਿ ਜਿਵੇਂ ਗੁਰੂ ਸਾਹਿਬਾਨ ਦੀ ਸ਼ਹਾਦਤ ਹਿੰਦੁਸਤਾਨ ਦੇ ਨਾਲ ਹੀ ਸੰਬੰਧਿਤ ਹੈ। ਹੁਣ ਇਹੀ ਗੱਲ ਜਦੋਂ ਸਾਹਿਬਜ਼ਾਦਿਆਂ ਨੂੰ ਇਹ ਅਮਿਤ ਸ਼ਾਹ ਹੋਏ ਜਾਂ ਮੋਦੀ ਹੋਏ ਰਾਸ਼ਟਰ ਭਗਤੀ ਕਹਿੰਦੇ ਨੇ, ਕਿਹੜਾ ਰਾਸ਼ਟਰ ਉਦੋਂ ਐਗਜ਼ਿਸਟ ਕਰਦਾ ਸੀ ਜੀ? ਬਿਲਕੁਲ ਉਹਨਾਂ ਨੇ ਬਿਲਕੁਲ ਜਿਹੜੀ ਹੈ ਧਾਰਮਿਕ ਵੈਲਿਊਜ਼ ਜਿਹੜੀਆਂ ਯੂਨੀਵਰਸਲ ਨੇ। ਜੇ ਤਾਂ ਅਸੀਂ ਸਿੱਖੀ ਨੂੰ ਇੱਕ ਹਿੰਦੂ ਧਰਮ ਦੇ ਅੰਗ ਦੇ ਤੌਰ ਤੇ ਜੋ ਪ੍ਰਚਾਰਦੇ ਨੇ ਸਨਾਤਨੀ ਹਿੰਦੂ ਧਰਮ, ਕਿ ਜੀ ਇਹ ਸਮੁੰਦਰ ਦੇ ਵਿੱਚ ਕਈ ਲਹਿਰਾਂ ਨੇ, ਉਹਨਾਂ 'ਚ ਇੱਕ ਸਿੱਖ ਲਹਿਰ ਵੀ ਹੈ, ਜੇ ਤਾਂ ਅਸੀਂ ਇਹ ਹੈ ਫਿਰ ਤਾਂ ਤੁਸੀਂ ਇਹਨਾਂ ਨੂੰ ਜੋ ਮਰਜ਼ੀ ਕਰਨ ਦਿਓ। ਫਿਰ ਤਾਂ ਜਿਵੇਂ ਕੁਛ ਥਾਵਾਂ ਤੇ ਉਹ ਸਿੰਧੀ ਕਰਦੇ ਨੇ, ਨਾਲ ਮੂਰਤੀ ਵੀ ਲਿਆ ਕੇ ਰੱਖ ਦਿੰਦੇ ਨੇ। ਪਰ ਇਹ ਬੜੀ ਖਤਰਨਾਕ ਖੇਡ ਹੈ, ਇਹਨੂੰ ਸਮਝਣ ਦੀ ਲੋੜ ਹੈ। ਸਾਨੂੰ ਬਹੁਤ ਸਾਰੀਆਂ ਲਿਖਤਾਂ ਇਸ ਤੇ ਆਈਆਂ, ਖਾਸ ਤੌਰ ਤੇ ਭੈਣ ਜੀ ਅਮਨਜੋਤ ਕੌਰ ਉਹਨਾਂ ਨੇ 3-4 ਲਿਖਤਾਂ ਸਾਨੂੰ ਭੇਜੀਆਂ, ਔਰ ਉਹਦੇ 'ਚ ਵੀ ਉਹਨਾਂ ਨੇ ਕਿਹਾ ਵੀ ਇਹ ਕਿਉਂ ਅਸੀਂ ਇੰਨੀ ਜਲਦੀ ਕੌਣ ਹੋ ਜਾਂਦੇ ਹਾਂ, ਜਿਹੜਾ ਆਉਂਦਾ ਹੈ ਉਹ ਅਸੀਂ, ਔਰ ਇਸ ਦੇ ਉੱਤੇ ਆਉਣ ਵਾਲੇ ਦਿਨ 'ਚ ਵੀ ਅਸੀਂ ਗੱਲਬਾਤ ਕਰਾਂਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ, ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਵਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਸੋ ਵਿਊਅਰਸ ਇੱਥੇ ਲੈਣੇ ਬ੍ਰੇਕ। ਵਿਊਅਰਸ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।